ਜਦੋਂ ਤਾਂ ਪਹਿਲਾਂ ਹੀ ਠੰਡਾ ਸੀ, ਜੇ ਠੰਡਾ ਮੇੜਾ ਤਾਂ ਅਸੀਂ ਪਾਕਿਸਤਾਨ ਚ ਆਏ ਆ। ਅੱਛਾ ਇੰਡੀਆ ਚ ਜੇ ਗਰਮ ਮੇਦਾ ਹੁੰਦਾ ਫਿਰ ਕੌਣ ਆਉਣ ਦਿੰਦਾ ਸਾਨੂੰ? ਤਾਂ ਪਹਿਲਾਂ ਦੇਖ ਕੇ ਕਹਿੰਦੇ ਨੇ ਅੱਤਵਾਦੀ ਆ ਗਏ, ਅੱਤਵਾਦੀ ਆ ਗਏ। ਅਸੀਂ ਵੀ ਕਿਸੇ ਦੇ ਜਮਾਈਆਂ, ਸਾਡੇ ਬਾਪ ਵੀ ਕਿਤੇ ਜਮਾਈ ਤੇ, ਲੇਕਿਨ ਸਾਨੂੰ ਉੱਥੇ ਪ੍ਰਾਹੁਣਾ ਨਹੀਂ ਕਿਹਾ ਜਾਂਦਾ। ਜਦੋਂ ਅਸੀਂ ਪਾਕਿਸਤਾਨ ਚ ਐਂਟਰ ਕਰਦੇ ਹਾਂ ਤਾਂ ਸਾਨੂੰ ਦੋ ਹੱਥ ਬੰਨ ਕੇ ਕਹਿ ਸਾਡੇ ਤੁਸੀਂ ਪ੍ਰਾਹੁਣੇ ਹੋ, ਫਿਰ ਇਦੋਂ ਬੜੇ ਸਤਿਕਾਰ ਕੀ ਮਿਲੂਗਾ ਜੀ? ਆਹ ਬਜ਼ੁਰਗਾਂ ਦੀ ਉਮਰ ਹੈ, ਇਹ ਪੁੱਕ ਚੱਲੇ ਨੇ, ਇਹ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰੀਆਂ ਹੁਣ ਇਹਨਾਂ ਨੂੰ ਵੀਜ਼ਾ ਲੱਗ ਗਿਆ। ਤੇ ਇਹ ਜਿਹੜੇ ਬਾਰਡਰ ਨੇ ਨਾ ਵੀਜ਼ੇ ਲਈ ਇਹ ਖੋਲਣੇ ਚਾਹੀਦੇ ਨੇ। ਹੱਟ ਬਾਰਡਰ ਹੋਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਬਾਰਡਰ ਹੁੰਦੇ ਨੇ, ਘਰੇ ਦੋ ਭਾਈ ਅੱਡ ਅੱਡ ਹੋ ਜਾਂਦੇ ਨੇ, ਲੇਕਿਨ ਜਿਹੜੀ ਆ ਵੰਡ ਆ ਸਾਡੀ ਨਫ਼ਰਤ ਫੈਲਾਈ ਜਾਂਦੀ ਹੈ, ਇਹ ਨਹੀਂ ਫੈਲਾਉਣੀ ਚਾਹੀਦੀ। ਪਾਕਿਸਤਾਨ ਦੀ ਆਵਾਮ ਨੂੰ ਤਾਂ ਪਤਾ ਨਹੀਂ ਕਿੰਨੀ ਖੁਸ਼ੀ ਹੈ, ਲੇਕਿਨ ਸਾਨੂੰ ਬਹੁਤ ਖੁਸ਼ੀ ਹੈ ਵੀ ਅਸੀਂ ਆਪਣੇ ਭਾਈਆਂ ਚ ਆ ਗਏ। ਕੀ ਆ ਸਾਡੇ ਦਾੜੀਆਂ ਨੇ, ਸਾਨੂੰ ਅਗਲੇ ਦੇ ਤਾਂ ਅੱਤਵਾਦੀ ਆ ਸਾਲਾ ਪਾਕਿਸਤਾਨ ਨਾਲ ਰਲਿਆ ਹੋਇਆ। ਇਹ ਗੱਲਾਂ ਤੇ ਆ ਜਾਂਦਾ। ਉਹਨੂੰ ਜਾਣਾ ਚਾਹੀਦਾ, ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਇੰਡੀਆ ਜਾਣ ਵਾਸਤੇ, ਘੁੰਮਣ ਵਾਸਤੇ, ਕਿਉਂ ਹਰੇਕ ਬੰਦੇ ਦਾ ਜੀ ਕਰਦਾ। ਤੁਖ ਮਲੰਗਾ ਵਾ ਇਹ ਠੰਡਾ ਕਰਨ ਲਈ ਹੁੰਦਾ। ਜਿਹੜੀ ਬੂਟੀ ਮੇਰਾ ਤਾਂ ਮੇਦਾ ਪਹਿਲਾਂ ਹੀ ਠੰਡਾ ਹੈ। ਇੱਕ ਮਿੰਟ ਲਾਓ ਜੀ। ਹਾਂਜੀ ਹਾਂਜੀ, ਨਹੀਂ ਇਹ ਕੀ ਹੈ ਇਹਦੇ ਵਿੱਚ? ਇਹ ਪਤਾ ਨਹੀਂ ਸਾਰੇ ਪਾਕਿਸਤਾਨ ਦੀ ਕੋਈ ਵੈਰਾਈਟੀ ਹੈ। ਅੱਛਾ, ਮੇਦਾ ਠੰਡਾ ਕਰਨ ਲਈ ਹੈ। ਮੇਦਾ ਤਾਂ ਪਹਿਲਾਂ ਹੀ ਠੰਡਾ ਸੀ, ਜੇ ਠੰਡਾ ਮੇਦਾ ਤਾਂ ਅਸੀਂ ਪਾਕਿਸਤਾਨ ਚ ਆਏ ਆ। ਅੱਛਾ, ਇੰਡੀਆ ਚ ਜੇ ਗਰਮ ਮੇਦਾ ਹੁੰਦਾ ਫਿਰ ਕੌਣ ਆਉਣ ਦਿੰਦਾ ਸਾਨੂੰ? ਤਾਂ ਪਹਿਲਾਂ ਦੇਖ ਕੇ ਕਹਿੰਦੇ ਨੇ ਅੱਤਵਾਦੀ ਆ ਗਏ, ਅੱਤਵਾਦੀ ਆ ਗਏ। ਅੱਛਾ, ਇਸ ਕਰਕੇ ਨਹੀਂ ਤੁਸੀਂ ਸਾਡੇ ਭਰਾ, ਤੁਸੀਂ ਅੱਤਵਾਦੀ ਨਹੀਂ, ਤੁਸੀਂ ਤਾਂ ਸਾਡੇ ਭਰਾ ਹੋ ਸਰ। ਜਿਹੜੀਆਂ ਸਰਕਾਰਾਂ ਨੇ ਨਾ, ਮੈਂ ਇਹਦੇ ਤੋਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਪਾਕਿਸਤਾਨ ਦੀ ਸਰਕਾਰ ਨੂੰ ਵੀ, ਇੰਡੀਆ ਦੀ ਸਰਕਾਰ ਨੂੰ ਵੀ, ਜਿੰਨੀਆਂ ਵੀ ਕੰਟਰੀਆਂ ਨੇ, ਵੀ ਧਰਮ ਦੇ ਨਾਂ ਤੇ ਵੰਡੀਆਂ ਨਾ ਪਾਓ। ਜਾਂ ਧਰਮ ਹੈ ਜਿਹੜਾ ਸਾਡਾ ਸਿੱਖ ਕਮਿਊਨਿਟੀ ਹੈ, ਥੋੜਾ ਜਿਹਾ ਦੂਰ ਰੱਖੋ ਜੀ। ਜਿਹੜੀ ਸਿੱਖ ਕਮਿਊਨਿਟੀ ਆ ਉਹਦੇ ਵਾਸਤੇ ਕੋਈ ਗੇਟ ਨਹੀਂ ਬਣਿਆ ਪਿਆ ਵੀ ਆਹ ਮੁਹੰਮਡਨ ਦਾ, ਆਹ ਸਿੱਖਾਂ ਦਾ, ਆਹ ਕ੍ਰਿਸਚੀਅਨ ਦਾ, ਆਹ ਮਤਲਬ ਖਟਿਕ ਦਾ, ਆਹ ਐਸਸੀ ਦਾ, ਆਹ BC ਦਾ, ਲੇਕਿਨ ਉਹਦੇ ਵਾਸਤੇ ਇੱਕੋ ਹੈ। ਲੇਕਿਨ ਇੱਥੇ ਆ ਕੇ ਅਸੀਂ ਕਹਿੰਦੇ ਨੇ ਵੀ ਇਹ ਤਾਂ ਜੀ ਹੋਰ ਨੇ। ਹੁਣ ਮੈਂ 14 ਸਾਲਾਂ ਬਾਅਦ ਜਿਹੜੇ ਅਸੀਂ ਆਏ ਆ ਸਰ, ਮੈਨੂੰ ਇੰਨੀ ਖੁਸ਼ੀ ਹੈ। ਤੇ ਦੇਖੋ ਹੁਣ ਆਹ ਬਜ਼ੁਰਗਾਂ ਦੀ ਉਮਰ ਹੈ, ਇਹ ਪੁੱਕ ਚੱਲੇ ਨੇ, ਇਹ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰੀਆਂ ਹੁਣ ਇਹਨਾਂ ਨੂੰ ਵੀਜ਼ਾ ਲੱਗ ਗਿਆ। ਤੇ ਇਹ ਜਿਹੜੇ ਬਾਰਡਰ ਨੇ ਨਾ ਵੀਜ਼ੇ ਲਈ ਇਹ ਖੋਲਣੇ ਚਾਹੀਦੇ ਨੇ ਹਰ ਟਾਈਮ, ਤਾਂ ਕਿ ਸਾਡਾ ਭਾਈਚਾਰਾ ਵਧੇ, ਭਾਈਚਾਰਕ ਸਾਂਝ ਵਧੇ। ਦੇਖੋ ਬਾਰਡਰ ਹੋਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਬਾਰਡਰ ਹੁੰਦੇ ਨੇ, ਘਰੇ ਦੋ ਭਾਈ ਅੱਡ ਅੱਡ ਹੋ ਜਾਂਦੇ ਨੇ, ਲੇਕਿਨ ਜਿਹੜੀ ਆ ਵੰਡ ਆ ਸਾਡੀ ਨਫ਼ਰਤ ਫੈਲਾਈ ਜਾਂਦੀ ਹੈ, ਇਹ ਨਹੀਂ ਫੈਲਾਉਣੀ ਚਾਹੀਦੀ। ਤਾਂ ਅੱਜ ਮੈਂ ਬੜੀ ਖੁਸ਼ੀ ਹੈ, ਪਾਕਿਸਤਾਨ ਦੀ ਆਵਾਮ ਨੂੰ ਤਾਂ ਪਤਾ ਨਹੀਂ ਕਿੰਨੀ ਖੁਸ਼ੀ ਹੈ, ਲੇਕਿਨ ਸਾਨੂੰ ਬਹੁਤ ਖੁਸ਼ੀ ਹੈ ਵੀ ਅਸੀਂ ਆਪਣੇ ਭਾਈਆਂ ਚ ਆ ਗਏ। ਸਾਡੇ ਬਜ਼ੁਰਗ ਪਾਕਿਸਤਾਨ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਇਹ ਵੀ ਦੱਸੋ ਜੀ। ਪਾਕਿਸਤਾਨ ਵੱਲੋਂ ਤਾਂ ਜੀ ਮਤਲਬ ਇਹ ਹੈ ਵੀ ਪਿਆਰ ਤਾਂ ਜਦੋਂ ਗੁਰੂ ਮਹਾਰਾਜ ਦੇ ਨਾਂ ਤੇ ਆਉਂਦੇ ਆ, ਪਿਆਰ ਸਾਨੂੰ ਬਹੁਤ ਮਿਲਦਾ, ਪਹਿਲਾਂ ਵੀ ਮਿਲਦਾ ਹੈ ਪਾਕਿਸਤਾਨ ਤੋਂ। ਲੇਕਿਨ ਜਿਹੜੇ ਕੁਝ ਬੰਦੇ ਨੇ ਉਹ ਫੈਲਾਉਂਦੇ ਨੇ ਜੀ ਪਾਕਿਸਤਾਨੀ ਨੇ, ਪਾਕਿਸਤਾਨੀ ਨੇ, ਲੇਕਿਨ ਜਦੋਂ ਕੋਈ ਆਇਆ ਹੀ ਨਹੀਂ ਤਾਂ ਉਹਨੂੰ ਕੀ ਪਤਾ ਹੈ। ਹੁਣ ਅਸੀਂ ਆਏ ਆ, ਉਹਨਾਂ ਨੂੰ ਆਏ ਆ ਤਾਂ ਉਹ ਪਤਾ ਕੀ ਹੈ ਜੀ, ਪ੍ਰੋਬਲਮ ਇੱਥੇ ਹੀ ਆ ਜਾਂਦੀ ਹੈ। ਜਦੋਂ ਸਾਡੇ ਬਾਰਡਰ ਖੁੱਲਣਗੇ ਜਾਂ ਸਾਡੀ ਯਾਤਰਾ ਤੇ ਆਊਗਾ, ਚਾਹੇ ਉਹ ਕ੍ਰਿਸਚੀਅਨ ਹੈ, ਚਾਹੇ ਉਹ ਮੁਹੰਮਡਨ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਕੋਈ ਵੀ ਹੈ, ਉਹਨੂੰ ਜਦ ਆਊਗਾ ਤਾਂ ਹੀ ਪਤਾ ਲੱਗੂ। ਹੁਣ ਮੈਂ ਥੋੜੇ ਚ ਆਇਆ, ਮੈਨੂੰ ਪਤਾ ਲੱਗਿਆ ਵੀ ਕਿੰਨਾ ਕੁ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੇਰੀ 70 ਸਾਲ ਦੀ ਉਮਰ ਹੋ ਗਈ। ਅਸੀਂ ਰਿਸ਼ਤੇਦਾਰੀਆਂ ਸਾਡੀਆਂ, ਅਸੀਂ ਵੀ ਕਿਸੇ ਦੇ ਜਮਾਈਆਂ, ਸਾਡੇ ਬਾਪ ਵੀ ਕਿਤੇ ਜਮਾਈ ਤੇ, ਲੇਕਿਨ ਸਾਨੂੰ ਉੱਥੇ ਪ੍ਰਾਹੁਣਾ ਨਹੀਂ ਕਿਹਾ ਜਾਂਦਾ। ਜਦੋਂ ਅਸੀਂ ਪਾਕਿਸਤਾਨ ਚ ਐਂਟਰ ਕਰਦੇ ਹਾਂ ਤਾਂ ਸਾਨੂੰ ਦੋ ਹੱਥ ਬੰਨ ਕੇ ਕਹਿ ਸਾਡੇ ਤੁਸੀਂ ਪ੍ਰਾਹੁਣੇ ਹੋ, ਫਿਰ ਇਦੋਂ ਬੜੇ ਸਤਿਕਾਰ ਕੀ ਮਿਲੂਗਾ ਜੀ? ਕੀ ਬਾਤ ਹੈ, ਬਹੁਤ ਵੱਡਾ ਸਤਿਕਾਰ। ਮੈਂ ਜੀ ਦੱਸਿਆ, ਮੈਂ ਤਾਂ ਦੱਸ ਦਿਆਂ, ਲੇਕਿਨ ਪਰ ਕਾਰਨ ਕੀ ਆ, ਸਾਡੇ ਦਾੜੀਆਂ ਨੇ, ਸਾਨੂੰ ਅਗਲੇ ਦੇ ਤਾਂ ਅੱਤਵਾਦੀ ਆ ਸਾਲਾ ਪਾਕਿਸਤਾਨ ਨਾਲ ਰਲਿਆ ਹੋਇਆ। ਇਹ ਗੱਲਾਂ ਤੇ ਆ ਜਾਂਦਾ। ਉਹ ਦੇਖੋ ਜੀ, ਫਿਰ ਇਸ ਤਰ੍ਹਾਂ ਦੇ ਲੋਕ ਹਰ ਜਗ੍ਹਾ ਮੌਜੂਦ ਹੁੰਦੇ। ਨਹੀਂ, ਉਹ ਠੀਕ ਹੈ, ਹੋਣੇ ਚਾਹੀਦੇ ਨੇ, ਲੇਕਿਨ ਸਰਕਾਰਾਂ ਜਿਹੜੀਆਂ ਨੇ ਜੀ ਉਹ ਸਾਡੀਆਂ ਇਕੱਠੀਆਂ ਹੁੰਦੀਆਂ ਨੇ, ਪਾਰਟੀ ਕੋਈ ਵੀ ਆ ਗਈ। ਦੇਖੋ ਹੁਣ ਤੁਹਾਡੇ ਜਿਹੜੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਹੈ, ਉਹ ਬੇਟੀ ਹੈ ਮਰੀਮ ਨਾਮ ਆ ਉਹਦਾ, ਅਸੀਂ ਉਹਨੂੰ ਫੇਸਬੁੱਕ ਤੇ ਮੁੱਖ ਮੰਤਰੀ ਹੈ ਉਹ ਜੀ, ਸਾਨੂੰ ਅਜੇ ਉਹਨੂੰ ਮਿਲਣਾ। ਅਸੀਂ ਮੈਂ ਉਹਨੂੰ ਸਪੈਸ਼ਲ ਉਚੇਚਾ, ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਉਹਨੂੰ ਅਰਦਾਸ ਕਰਦਾ ਵੀ ਬੇਟਾ ਸਾਨੂੰ ਮਿਲਿਓ ਆ ਕੇ। ਲੇਕਿਨ ਅਸੀਂ ਉਹਦੇ ਦੇਖਦੇ ਹਾਂ ਉਹ ਕਿੰਨਾ ਪਿਆਰ ਵੰਡਦੀ ਹੈ, ਕਿੰਨਾ ਸਾਨੂੰ ਉਹਦਾ ਮੋਹ ਆਉਂਦਾ। ਐਕਚੁਅਲੀ ਮੈਂ ਜਿਹੜੀ ਯਾਤਰਾ ਤੇ ਆਇਆ ਜੀ, ਮੈਂ ਉਹਨਾਂ ਨੂੰ ਮਿਲਣ ਲਈ ਆਇਆ, ਤੇ ਬਾਕੀ ਗੁਰਦੁਆਰੇ 'ਚ ਮੱਥਾ ਟੇਕਣ ਤਾਂ ਅਸੀਂ ਆਉਂਦੇ ਹੀ ਆਉਂਦੇ ਹਾਂ, ਬਾਕੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ। ਮਾਰ ਦਿਓ ਨਾਰਾ ਫੇਕ। ਹਾਂਜੀ, ਬੋਲੇ ਸੋ ਨਿਹਾਲ। ਆਏ ਪਹਿਲੀ ਵਾਰੀ ਹੋ ਤੁਸੀਂ? ਮੈਂ ਜੀ ਜੇ ਸੋਚਿਆ ਜਾਵੇ ਤਾਂ ਪਹਿਲੀ ਵਾਰੀ ਆਇਆ। 1905 ਚ ਆਏ ਤੇ ਉਦੋਂ ਇੰਨੀ ਬੰਦਸ਼ ਨਹੀਂ ਸੀ, ਉਦੋਂ ਬਹੁਤ ਰਿਸਪੌਂਸ ਮਿਲਿਆ ਤੇ ਉਦੋਂ ਮੈਨੂੰ ਇੰਨੀ ਜ਼ਿਆਦਾ ਸੋਝੀ ਨਹੀਂ ਸੀ। ਉਦੋਂ ਅਸੀਂ ਟ੍ਰੇਨ ਚ ਆਏ ਸੀ, ਤੇ ਜਿਹੜੀ ਐਸੇ ਦੇ ਮਾਹੌਲ ਦੇ ਵਿੱਚ, ਗਰਮ ਮਾਹੌਲ ਦੇ ਵਿੱਚ ਮੈਂ ਅੱਜ ਪਹਿਲੀ ਵਾਰ ਆਇਆ ਜੀ, ਬੜੀ ਖੁਸ਼ੀ ਹੈ। 14 ਸਾਲਾਂ ਬਾਅਦ ਸਾਨੂੰ ਇਜਾਜ਼ਤ ਮਿਲੀ ਹੈ ਜੀ, ਗੁਰੂ ਰਾਮਦਾਸ ਕੋਲ ਅਸੀਂ ਡੇਲੀ ਅਰਦਾਸ ਕਰਦੇ ਹਾਂ। ਤੇ ਬਾਕੀ ਤੁਹਾਡਾ ਜਿਹੜਾ ਪਿਆਰ ਹੈ ਜੀ, ਬਾਰਡਰ ਤਾਂ ਕੋਈ ਗੱਲ ਨਹੀਂ, ਤਾਂ ਖੁੱਲ੍ਹ ਜਾਣਗੇ ਜੀ, ਅਗਰ ਤੁਸੀਂ ਸਾਡੇ ਨਾਲ ਰਿਸਪੌਂਸ ਦੇਵੋਗੇ, ਅਸੀਂ ਤੁਹਾਡੇ ਨਾਲ ਰਿਸਪੌਂਸ ਦੇਵਾਂਗੇ। ਕਿਉਂ, ਯਾਤਰਾ ਹੈ, ਅਸੀਂ ਕੋਈ ਵਪਾਰ ਕਰਨ ਤਾਂ ਆਏ ਨਹੀਂ, ਅਸੀਂ ਕੋਈ ਲੜਨ ਨਹੀਂ ਆਏ, ਅਸੀਂ ਯਾਤਰਾ ਕਰਨ ਆਏ ਹਾਂ। ਯਾਤਰਾ ਲਈ ਸਾਰਿਆਂ ਹੁੰਦਾ ਹੈ। ਹੁਣ ਤੁਸੀਂ ਹੋ, ਤੁਸੀਂ ਜਾਂਦੇ ਹੋ ਉੱਥੇ ਤੁਹਾਨੂੰ ਜਾਣਾ ਚਾਹੀਦਾ ਹੈ, ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਇੰਡੀਆ ਜਾਣ ਵਾਸਤੇ, ਘੁੰਮਣ ਵਾਸਤੇ, ਕਿਉਂ ਹਰੇਕ ਬੰਦੇ ਦਾ ਜੀ ਕਰਦਾ। ਤੇ ਨਾਂ ਕੀ ਤੁਹਾਡਾ? ਮੇਰਾ ਨਾਮ ਕਿਰਪਾਲ ਸਿੰਘ ਹੈ ਜੀ। ਮੈਂ ਨਾਭਾ ਰਿਆਸਤ ਮਹਾਰਾਜਾ ਹੀਰਾ ਸਿੰਘ, ਮਹਾਰਾਜਾ ਰਤਮਣਾ ਸਿੰਘ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ 1911 ਦੇ ਵਿੱਚ, ਉਹਨਾਂ ਨੇ ਆਵਾਜ਼ ਬੁਲੰਦ ਕੀਤੀ। 1923 ਚ ਉਹਨੂੰ ਅਰੈਸਟ ਕੀਤਾ ਸੀ, 1931 ਚ ਉਹਨਾਂ ਨੂੰ ਮਤਲਬ ਕੋਡਾ ਕਨਾਲ ਜੇਲ੍ਹ ਭੇਜਤਾ ਸੀ ਇੰਡੀਆ ਸਰਕਾਰ ਨੇ। ਫਿਰ ਉਹ 1941 ਸਰੀਰ ਛੱਡ ਗਏ ਤੇ ਮੈਂ ਉਸ ਨਾਭਾ ਰਿਆਸਤ ਦੀ ਨਗਰੀ ਦਾ ਰਹਿਣ ਵਾਲਾ ਜੀ। ਚਲੋ ਜੀ, ਆਓ ਮੁੜ ਕੇ ਵੀ ਆਓ ਤੇ ਫਿਰ ਥੈਂਕ ਯੂ।
ਮੇਰਾ ਪਿੰਡ ਭੋਜੋ ਮਾਜਰੀ ਹੈ ਜੀ, ਨਾਭੇ ਦੇ ਕੋਲੇ, ਡਿਸਟ੍ਰਿਕਟ ਪਟਿਆਲਾ ਹੈ ਜੀ।